ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 21 ਅਗਸਤ 2015 5 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਜੀ ਡਾਕਟਰ ਸਾਹਿਬ ਤੁਸੀਂ ਅੱਜ ਕਿਹੜੇ ਮੁੱਦੇ ਆਪਣੇ ਵਿਚਾਰਾਂ ਦੀ ਰੋਸ਼ਨੀ ਨਾਲ ਸਾਂਝੇ ਕਰਨੇ ਜਾ ਰਹੇ ਹੋ? ਦੇਖੋ, ਜੂਨ 84 ਤੋਂ ਇੱਕਦਮ ਬਾਅਦ ਜਦੋਂ ਟੱਠੇ ਅਕਾਲ ਤਖਤ ਨੂੰ ਮੁੜ ਬਣਾਉਣ ਦੀ ਗੱਲ ਸਰਕਾਰ ਸੇਵਾ ਰਾਹੀਂ ਉਹਨਾਂ ਨੇ ਸੰਤਾ ਨਿਹੰਗ, ਨਰੈਣ ਸਿੰਘ ਨਾਨਕਸਰੀਆ ਇਹਨਾਂ ਨੂੰ ਅੱਗੇ ਲਾ ਕੇ ਜਿਹੜਾ ਔਰ ਸਕਿਪਰ ਕੰਸਟਰਕਸ਼ਨ ਕੰਪਨੀ ਤੇਜਵੰਤ ਸਿੰਘ ਦੀ ਦਿੱਲੀ 'ਚ ਜਿਸ ਦੇ ਨਾਲ ਇਹਨਾਂ ਦਾ ਸੰਪਰਕ ਸੀ ਉਸ ਨੂੰ ਠੇਕਾ ਦਿੱਤਾ। ਪਰ 6.5 ਕਰੋੜ ਰੁਪਈਆ ਸਰਕਾਰ ਨੇ ਲਾ ਕੇ, ਕਿਉਂਕਿ ਉਹਨਾਂ ਨੂੰ ਇਹ ਡਰ ਸੀ ਕਿ ਅਕਾਲ ਤਖਤ ਐ ਸੱਚ ਨਾ ਰੱਖ ਲਿਆ ਜਾਏ ਜਿਵੇਂ ਬਾਹਰਲੇ ਸਿੱਖਾਂ ਦੀ ਮੰਗ ਸੀ ਜੀ। ਪਰ ਗੱਲ ਇੱਥੇ ਨਹੀਂ ਰੁਕੀ। ਉਹਨਾਂ ਨੇ ਇੱਕ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਬਿਊਟੀਫਿਕੇਸ਼ਨ ਦੇ ਨਾਂ ਥੱਲੇ ਕਿ ਜੀ ਸੁੰਦਰੀਕਰਨ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਦਾ ਇੱਕ ਗਲਿਆਰਾ ਸਕੀਮ ਬਣਾਈ ਔਰ ਗਲਿਆਰਾ ਸਕੀਮ ਦੇ ਥੱਲੇ ਉਹਨਾਂ ਨੇ ਬਹੁਤ ਸਾਰੇ ਉਹ ਇਤਿਹਾਸਕ ਬਾਜ਼ਾਰ ਜਿਹੜੇ 4 ਸਦੀਆਂ ਤੋਂ ਉੱਥੇ ਕਾਇਮ ਸਨ, ਜਦੋਂ ਤੋਂ ਚੱਕ ਰਾਮਦਾਸ ਸ੍ਰੀ ਅੰਮ੍ਰਿਤਸਰ ਜੀ ਸ਼ਹਿਰ ਦੇ ਰੂਪ ਦੇ ਵਿੱਚ ਬਾਅਦ ਜਿਹਦਾ ਵਿਕਾਸ ਹੋਇਆ, ਬਹੁਤ ਸਾਰੀਆਂ ਇਤਿਹਾਸਕ ਅਹਿਮੀਅਤ ਵਾਲੀਆਂ ਇਮਾਰਤਾਂ ਔਰ ਬਹੁਤ ਸਾਰੀਆਂ ਵੈਸੇ ਵੀ ਦੁਕਾਨਾਂ ਜਿੱਥੇ ਕਿ ਕਈ ਪੁਸ਼ਤਾਂ ਤੋਂ ਜਿਹੜੇ ਨੇ ਉਹ ਆਪਣਾ ਗੁਜ਼ਰ ਕਰਦੇ ਸਨ ਔਰ ਹਰਮੰਦਰ ਸਾਹਿਬ ਦੇ ਉਸ ਨੇੜਤਾ ਨੂੰ ਵੀ ਮਾਣਦੇ ਸੀ। ਉਹਨਾਂ ਦੇ ਬਜ਼ੁਰਗਾਂ ਤੋਂ ਹੀ ਉਹ ਸਾਰਾ ਏਰੀਆ ਸੀ। ਸੋ ਉਹਨਾਂ ਨੇ ਔਰ ਗਵਰਨਰ ਰੇ ਨੇ ਬਾਅਦ ਦੇ ਵਿੱਚ ਕਿ ਜੀ ਇੰਨੇ ਕਰੋੜ ਔਰ ਗਲਿਆਰਾ ਯੋਜਨਾ, ਇਸ ਫੁੱਲ ਬੂਟੇ ਲਾਏ ਜਾਣਗੇ, ਦੂਸਰਾ ਪਹਿਲਾ ਚਰਨ, ਦੂਜਾ ਚਰਨ, ਇਸ ਤਰੀਕੇ ਨਾਲ ਉਹਨਾਂ ਨੇ ਹੌਲੀ ਹੌਲੀ ਇੱਕ ਪਾਸੇ ਉਹਨਾਂ ਨੇ ਹਿਸਟੋਰੀਸਿਟੀ ਡਿਸਟਰੋਏ ਕੀਤੀ ਜੀ, ਦੂਸਰਾ ਪਾਸਾ ਸਰਕਾਰ ਇਹ ਸਮਝਦੀ ਸੀ ਕਿ ਵੀ ਇਸ ਤਰੀਕੇ ਨਾਲ ਹਰਮੰਦਰ ਸਾਹਿਬ ਔਰ ਅਕਾਲ ਤਖਤ ਜਿਵੇਂ ਲਾਈਕ ਸਿਟਿੰਗ ਡਕਸ ਹੁੰਦੀਆਂ ਨੇ ਇਵੇਂ ਹੋਏ ਤਾਂ ਕਿ ਭਵਿੱਖ 'ਚ ਕਦੇ ਕੋਈ ਇਸ ਕਿਸਮ ਦਾ ਸਟੈਂਡ ਆਫ ਸਿੱਖ ਨਾ ਲੈ ਸਕਣ ਅਕਾਲ ਤਖਤ ਤੇ, ਜਿਹੜਾ ਕਿ ਅਬਦਾਲੀ ਦੇ ਜ਼ਮਾਨੇ 'ਚ ਵੀ ਸਿੱਖਾਂ ਨੇ ਲਿਆ, ਗੁਰਬਖਸ਼ ਸਿੰਘ ਔਰ ਜੂਨ 84 ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਨੇ ਲਿਆ। ਸੋ ਉਹ ਸਾਰੇ ਤੋਂ ਬਾਅਦ ਔਰ ਇਹ ਗਲਿਆਰਾ ਯੋਜਨਾ ਦੇ ਨਾਂ ਥੱਲੇ ਕਿੰਨੇ ਸਾਲ ਇਹ ਢਵਾ ਢਵਾਈ ਚੱਲਦੀ ਰਹੀ। ਕੁਛ ਦਾ ਕੇਸ ਚੈਲੰਜ ਹੋਏ, ਕੁਛ ਨੂੰ ਮੁਆਵਜ਼ਾ ਦਿੱਤਾ, ਕੁਛ ਨੂੰ ਨਹੀਂ ਦਿੱਤਾ। ਪਰ ਹੁਣ ਜਦੋਂ ਦੀ ਇਹ ਦੁਬਾਰਾ ਬਾਦਲ ਸਰਕਾਰ ਬਣੀ ਹੈ, ਹੁਣ ਤੋਂ 5 ਸਾਲ ਪਹਿਲਾਂ, ਹੁਣ ਤਾਂ ਦੂਸਰੀ ਦੇ ਵੀ 2.5 ਸਾਲ ਹੋ ਗਏ ਜੀ, ਇਹਨਾਂ ਨੇ ਜਿਹੜਾ ਏਜੰਸੀਆਂ ਦਾ ਇਹੀ ਏਜੰਡਾ ਸੀ ਕਿ ਕਿਵੇਂ ਕਮਜ਼ੋਰ ਕੀਤਾ ਜਾਏ, ਸਾਰੇ ਪਾਰਟ ਨੂੰ ਐਕਸਪੋਜ਼ ਕੀਤਾ ਜਾਏ, ਉਹਨੂੰ ਅੱਗੇ ਤੋਰਿਆ। ਔਰ ਇਹ ਇੱਕ ਸਕੀਮ ਇਹਨਾਂ ਨੇ ਜਿਹੜਾ ਕਿ ਪਲਾਜ਼ਾ ਬਣਾਉਣ ਦੀ ਸੀ ਘੰਟਾ ਘਰ ਦੇ ਬਿਲਕੁਲ ਸਾਹਮਣੇ, ਔਰ ਉਸ ਨੂੰ ਇਹਨਾਂ ਨੇ ਲਾਗੂ ਕਰਨਾ ਸ਼ੁਰੂ ਕੀਤਾ। ਫਿਰ ਆਰਗੂਮੈਂਟ ਇਹੀ ਦਿੱਤਾ ਗਿਆ ਕਿ ਜੀ ਇਹ ਇੰਨਾ ਖੂਬਸੂਰਤ ਬਣ ਜਾਏਗਾ, ਸਹੂਲਤਾਂ ਵੀ ਹੋਣਗੀਆਂ। ਔਰ ਜਿਉਂ ਹੀ ਉਹ ਪਲਾਜ਼ੇ ਦੀ ਖੁਦਾਈ ਵਗੈਰਾ ਹੋ ਰਹੀ ਸੀ ਉਦੋਂ ਵੀ ਇਹ ਗੱਲ ਸਾਹਮਣੇ ਆਈ ਕਿ ਕਿਵੇਂ ਜ਼ਮੀਨ 'ਚੋਂ ਜਦੋਂ ਪੁਰਾਣੀਆਂ ਇੱਟਾਂ ਵਾਲਾ ਕੋਈ ਸਟਰਕਚਰ ਨਿਕਲਿਆ ਜਿਹੜੇ ਤੋਂ ਜ਼ਾਹਰ ਸੀ ਕਿ ਕੋਈ ਇਤਿਹਾਸਕ ਚੀਜ਼ ਹੈ, ਤੇ ਇੱਕਦਮ ਹਾਲਾਂ ਪੱਤਰਕਾਰਾਂ ਨੇ ਮੁੱਢਲੀਆਂ ਸਟੋਰੀਜ਼ ਇਹਦੇ ਤੇ ਕੀਤੀਆਂ, ਫਿਰ ਇੱਕਦਮ ਉਸ ਤੇ ਪਰਦਾ ਪਾ ਦਿੱਤਾ ਗਿਆ ਔਰ ਉਸ ਨੂੰ ਜਿਹੜਾ ਹੈ ਰਫਾ ਦਫਾ ਕਰ ਦਿੱਤਾ ਗਿਆ ਔਰ ਉਹ ਬਿਲਕੁਲ ਸੰਗਮਰਮਰ ਲਾ ਕੇ ਉਹ ਪਲਾਜ਼ੇ ਦੇ ਨਾਂ ਥੱਲੇ ਜੋ ਸਟਰਕਚਰ ਖੜਾ ਕੀਤਾ ਗਿਆ। ਮੈਂ ਅੱਡ-ਅੱਡ ਜਿਹੜੇ ਇਸ ਫੀਲਡ ਦੇ ਮਾਹਿਰ ਨੇ ਜਿਨ੍ਹਾਂ ਦੇ ਵਿੱਚ ਬੜੇ ਨਾਮੀ ਆਰਕੀਟੈਕਟ ਔਰ ਇਸ ਫੀਲਡ ਦੇ ਹੈਰੀਟੇਜ ਨਾਲ ਸੰਬੰਧਿਤ ਲੋਕ ਨੇ, ਉਹਨਾਂ ਦਾ ਕਹਿਣਾ ਕਿ ਜੀ ਇਹ ਸਾਰੇ ਪਲਾਜ਼ੇ ਦੇ ਥੱਲੇ ਇਹਨਾਂ ਨੇ ਦਰਬਾਰ ਸਾਹਿਬ ਦੀ ਖੂਬਸੂਰਤੀ ਨੂੰ ਵੀ ਵਿਗਾੜਿਆ ਔਰ ਜਿਹੜਾ ਪ੍ਰਭਾਵ ਇੱਕ ਸਪਿਰਿਚੁਅਲ ਇੰਪੈਕਟ, ਅਧਿਆਤਮਿਕ ਇੰਪੈਕਟ ਹਰਮੰਦਰ ਸਾਹਿਬ ਵੱਲ ਜਾਂਦੇ ਹੀ ਜਿਉਂ ਹੀ ਤੁਸੀਂ ਜਲਿਆਂਵਾਲੇ ਬਾਗ ਦੇ ਕੋਲੋਂ ਮੁੜਦੇ ਸੀ ਤੇ ਤੁਹਾਡੇ ਅੰਦਰ ਉਹ ਅਧਿਆਤਮਿਕਤਾ ਦਾ ਇੱਕ ਪ੍ਰਭਾਵ ਔਰ ਉਹ ਬਿਊਟੀ ਔਰ ਉਸ ਦੇ ਵਿੱਚ ਐਨਸ਼ੈਂਟ ਹੋਣਾ, ਪੁਰਾਣਾ ਹੋਣਾ, ਉਹ ਸਭ ਖਤਮ ਕਰਕੇ ਔਰ ਗਰਮੀਆਂ ਦੇ ਵਿੱਚ ਉਹ ਤਪਦਾ ਥੱਲੋਂ ਜਿਹੜਾ ਉਹਨਾਂ ਨੇ ਥੱਪਿਆ ਸਾਰਾ ਸੰਗਮਰਮਰ। ਔਰ ਫਿਰ ਅਸੀਂ ਪਿਛਲੇ ਸਾਲ ਦੀ ਇੱਕ ਖਬਰ ਜਿਹੜੀ ਇੱਕ ਅੱਧਾ ਦਿਨ ਆਈ ਔਰ ਉਸ ਤੋਂ ਬਾਅਦ ਸਾਡੇ 1-2 ਵਿਊਅਰਸ ਨੇ ਸਾਡੇ ਨੋਟਿਸ 'ਚ ਲਿਆਂਦਾ ਕਿ ਪਿਛਲੇ ਬਰਸਾਤ ਦੇ ਤੋਂ ਬਿਨਾਂ ਹੀ ਇੱਕ ਦਿਨ ਜਦੋਂ ਮੀਂਹ ਪਏ ਔਰ ਸਾਰੇ ਹਰਮੰਦਰ ਸਾਹਿਬ ਦੀਆਂ ਪਰਿਕਰਮਾ ਜਿਹੜੀਆਂ ਨੇ ਫਲੱਡਡ ਵਿਦ ਵਾਟਰ ਸੀ ਔਰ ਇਹ ਖਬਰ ਇੱਕਦਮ ਗਾਇਬ ਹੋ ਗਈ ਜੀ। ਲੇਕਿਨ ਇਸ ਤੋਂ ਇਹ ਜ਼ਾਹਰ ਹੋ ਰਿਹਾ ਸੀ ਵੀ ਕੱਲਾ ਇਹ ਗਲਿਆਰਾ ਯੋਜਨਾ ਦੇ ਨਾਂ ਥੱਲੇ ਇਹਨਾਂ ਨੇ ਹਿਸਟਰੀ ਡਿਸਟਰੋਏ ਨਹੀਂ ਕੀਤੀ,
ਜਾਂ ਫਿਊਚਰ ਦੇ ਵਿੱਚ ਕੋਈ ਵੀ ਜਿਹੜਾ ਉੱਥੇ ਮੁਕਾਬਲੇ ਦੇ ਰਸਤੇ ਨੂੰ ਹੀ ਬੰਦ ਨਹੀਂ ਕੀਤਾ। ਇਹ ਹੁਣ ਦਰਬਾਰ ਸਾਹਿਬ ਦੇ ਮੂਲ ਸਟਰਕਚਰ ਨੂੰ ਚਾਰ ਚਫੇਰਿਓਂ ਕਮਜ਼ੋਰ ਕਰ ਰਹੇ ਨੇ ਤਾਂ ਕਿ ਦਰਬਾਰ ਸਾਹਿਬ ਦੀ ਹੋਂਦ ਨੂੰ ਹੀ ਮਿਟਾਇਆ ਜਾ ਸਕੇ। ਹੁਣ ਅੱਜ ਜਿਹੜਾ ਅਸੀਂ ਇਸ ਨੂੰ ਓਪਨਿੰਗ ਦੇ ਵਿੱਚ ਡਿਸਕਸ ਕਰ ਰਹੇ ਹਾਂ, ਸਾਡੇ ਬੜੇ ਹੀ ਭਰੋਸੇਮੰਦ 2-3 ਅੱਡ-ਅੱਡ ਸਰੋਤਾਂ ਨੇ ਇਹ ਦੱਸਿਆ ਔਰ ਇਸ ਦੀ ਭਾਵੇਂ ਮੀਡੀਆ ਦੇ ਵਿੱਚ ਸਟੋਰੀ ਨਹੀਂ ਆਈ, ਕੱਲ ਦੀ ਟ੍ਰਿਬਿਊਨ ਦੇ ਵਿੱਚ ਇੱਕ ਹੋਰ ਹਵਾਲੇ ਨਾਲ ਖਬਰ ਲੱਗੀ ਸੀ ਜਿਹਦੇ 'ਚ ਇਹ ਸੀ ਕਿ ਜੀ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਤੇ ਫਲਾਣੇ ਤੇ ਉਹਨਾਂ ਨੇ ਕਿਹਾ ਕਿ ਜੀ ਦਰਬਾਰ ਸਾਹਿਬ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਿਹੜਾ ਸਟਰਕਚਰ ਹੈ ਉਹ ਕਮਜ਼ੋਰ ਹੋ ਰਿਹਾ ਔਰ ਉਸ ਦੇ ਲਈ ਅਸੀਂ ਮਾਹਿਰਾਂ ਦੀ ਰਾਏ ਲਈ ਹੈ, ਅਸੀਂ ਉਹਨਾਂ ਨੂੰ ਮਜ਼ਬੂਤ ਕਰਾਂਗੇ, ਅਸੀਂ ਇਹ ਕਰਾਂਗੇ ਉਹ ਕਰਾਂਗੇ। ਸੋ ਇਹ ਖਬਰ ਵੀ ਕਵਰ ਅਪ ਹੈ ਕਿਉਂਕਿ ਅਸਲੀ ਗੱਲ ਜਿਹੜੀ ਮੈਂ ਹੁਣ ਇਹ ਕਹਿਣ ਲੱਗਾ ਵੀ ਜਿਹੜੇ ਸਾਡੇ 2-3 ਸਰੋਤਾਂ ਨੇ ਦੱਸੀ ਹੈ ਕਿ ਆਲਰੇਡੀ ਇਹਨਾਂ ਨੇ ਘੰਟਾ ਘਰ ਦੇ ਅੰਦਰ ਜਾ ਕੇ ਜਿੱਥੇ ਮੁੱਢਲੇ ਤੌਰ ਤੇ ਪਹਿਲਾਂ ਤਾਂ ਇਹਨਾਂ ਨੇ ਉਸ ਥਾਂ ਦੀ ਸਪਿਰਿਚੁਅਲਿਟੀ ਨੂੰ ਕੰਪਰੋਮਾਈਜ਼ ਕਰਦਿਆਂ ਉੱਥੇ ਪੰਜਾਬ ਐਂਡ ਸਿੰਧ ਬੈਂਕ ਦੀ ਇੱਕ ਬ੍ਰਾਂਚ ਖੁਲਾਈ, ਫਿਰ ਬਾਅਦ ਸਾਹਮਣੇ ਆਇਆ ਵੀ ਉੱਥੇ ਤਾਂ ਬੜੀਆਂ ਇਲੀਗਲ ਔਰ ਦੂਸਰੀਆਂ ਚੀਜ਼ਾਂ ਉੱਥੇ ਰੱਖਦੇ ਨੇ। ਇਹ ਪਹਿਲਾ ਕੰਪਰੋਮਾਈਜ਼ ਸੀ ਔਰ ਹੁਣ ਇਹ ਸਾਹਮਣੇ ਆਇਆ ਕਿ ਈਵਨ ਦਰਬਾਰ ਸਾਹਿਬ ਦਾ ਉਸ ਦੇ ਨਾਲ ਲੱਗਦਾ ਜਿਹੜਾ ਪਰਿਕਰਮਾ ਵਾਲਾ ਸਟਰਕਚਰ ਹੈ ਉਸ ਦੇ ਵਿੱਚ ਕੁਛ ਨਾ ਕੁਛ ਇਹ ਕਰ ਰਹੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਜੀ ਅਸੀਂ ਉੱਥੇ ਸ਼ੀਸ਼ੇ ਦੀ ਇੱਕ ਕੰਧ ਬਣਾਵਾਂਗੇ, ਵਾਲ ਟਾਈਪ ਸਟਰਕਚਰ, ਤਾਂ ਕਿ ਬਾਹਰ ਜਿਹੜੇ ਪਲਾਜ਼ਾ 'ਚ ਨੇ ਜਾਂ ਦੂਜੇ ਨੇ ਉਸ ਸ਼ੀਸ਼ੇ ਰਾਹੀਂ ਉਸ ਅੰਦਰਲੀ ਖੂਬਸੂਰਤੀ ਨੂੰ ਦੇਖ ਸਕਣ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀਆਂ ਸਾਰੀਆਂ ਹੀ ਗੱਲਾਂ ਰਲਾ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ, ਹਾਲਾਂਕਿ ਜਿਵੇਂ ਇਹਨਾਂ ਨੇ ਪਹਿਲਾਂ ਦਰਬਾਰ ਸਾਹਿਬ ਦੇ ਜਿਹੜਾ ਸਾਹਮਣੇ ਸੋਨੇ ਦੇ ਪੱਤਰੇ ਸੀ ਉਹਨਾਂ ਦੀ ਸੇਵਾ ਕਿ ਜੀ ਅਸੀਂ ਨਿਸ਼ਕਾਮ ਜਥੇ ਨੂੰ ਦਿੱਤੀ ਹੈ ਔਰ ਇਹ 8-10 ਸਾਲ ਪਹਿਲਾਂ ਦੀ ਗੱਲ ਹੈ ਔਰ 2-3 ਸਾਲ ਬਾਅਦ ਹੀ ਸਾਹਮਣੇ ਆਇਆ ਵੀ ਉਹਨਾਂ 'ਚੋਂ ਪਾਣੀ ਸਿਮ ਕੇ ਵੀ ਅੱਗੇ ਆ ਰਿਹਾ ਹੈ, ਉਹਨਾਂ ਦਾ ਰੰਗ ਵੀ ਬਦਲ ਗਿਆ ਹੈ, ਉਸ ਨੂੰ ਵੀ ਇਹਨਾਂ ਨੇ ਦਬਾ ਦਿੱਤਾ। ਹੁਣ ਵੀ ਜਿਹੜੀ ਖਬਰ ਇਹਨਾਂ ਨੇ ਲਵਾਈ ਵੀ ਕਿ ਜੀ ਬੜਾ ਸਲੋ ਚੱਲ ਰਿਹਾ ਆਰਟ ਵਰਕ ਕਿਉਂਕਿ ਸਵੇਰੇ ਵੀ ਹਰਮੰਦਰ ਸਾਹਿਬ ਹੁੰਦਾ ਹੈ ਓਪਨ, ਦਿਨੇ ਵੀ, ਸ਼ਾਮ ਨੂੰ ਵੀ, ਵਿਚਕਾਰ 40 ਮਿੰਟ ਦੀ ਵਿੰਡੋ ਹੈਗੀ ਹੈ ਜਿਹਦੇ 'ਚ ਕਿ ਆਰਟ ਵਾਲਿਆਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਔਰ ਉਹ ਆਰਟ ਵਾਲੇ ਜਿਹੜੇ ਬੜੇ ਸਪੈਸ਼ਲ ਐਕਸਪਰਟ ਨੇ ਉਹ ਸਿਰਫ 40-45 ਮਿੰਟ ਕੰਮ ਕਰਦੇ ਨੇ ਔਰ ਅੱਗੇ ਜਿਵੇਂ ਸ਼ੀਸ਼ੇ ਔਰ ਜਿਹੜਾ ਆਰਟ ਵਰਕ ਹੋਇਆ ਕੰਧਾਂ ਦੇ ਉੱਤੇ ਜਿਨ੍ਹਾਂ ਨੂੰ ਨਕਾਸ਼ੀ ਕਹਿੰਦੇ ਨੇ, ਨਕਾਸ਼ੀ ਦਾ ਕੰਮ ਜੀ, ਉਹਦੇ 'ਚ ਕਿਉਂਕਿ ਵਿੱਥ ਸੀ ਵਿੱਚ ਏਅਰ ਆ ਵੜਦੀ ਸੀ, ਉਹਨੂੰ ਜਿਹੜੀ ਹੈ ਖਰਾਬ ਕਰ ਦਿੰਦੀ ਸੀ ਔਰ ਹੁਣ ਅਸੀਂ ਉਹ ਵਿੱਥ ਮਿਟਾ ਦਿੱਤੀ ਹੈ ਔਰ ਇਹ ਕੰਮ ਇਵੇਂ ਚੱਲੇਗਾ। ਸੋ ਇੱਕ ਪਾਸੇ ਇਹ ਅੰਦਰ ਕੀ ਚੱਲ ਰਿਹਾ ਹੈ, ਕਿਦੋਂ ਇਹ ਕਿਉਂ ਇਸ ਕਿਸਮ ਦਾ ਜੇ ਹਰਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਦੇ ਉਸ ਪਰਿਕਰਮਾ ਦੇ ਵਿੱਚ ਆਲਰੇਡੀ ਇਹਨਾਂ ਨੇ ਸਿੰਧ ਬੈਂਕ ਨੂੰ ਦੇ ਕੇ ਇੱਕ ਬੜਾ ਵੱਡਾ ਕਰਮ ਕੀਤਾ ਸੀ, ਹੁਣ ਉਸ ਦੀ ਵਿੱਚ ਕੋਈ ਸ਼ੀਸ਼ਾ ਲਾਉਣ ਦੇ ਨਾਂ ਥੱਲੇ ਇਹ ਕੀ ਕਰ ਰਹੇ ਨੇ ਔਰ ਆਲਰੇਡੀ ਇਹ ਜਿਹੜਾ ਪਲਾਜ਼ਾ ਬਣਾਉਣਾ ਜਾਂ ਜੀ ਅਸੀਂ ਹੁਣ ਉੱਥੇ ਸਾਰਾ ਗੜੀ ਦੇ ਵਿੱਚ ਇੱਕ ਸਰਾਂ ਬਣਾਵਾਂਗੇ। ਹੁਣ ਇਹ ਜਦੋਂ ਵੀ ਉਹ ਜਿਸ ਤਰੀਕੇ ਨਾਲ ਜਦੋਂ ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਸਾਹਿਬ ਨੇ ਡਿਜ਼ਾਈਨ ਕੀਤਾ ਉਸ ਥਾਂ ਨੂੰ, ਬਾਕੀ ਹਰ ਧਰਮ ਥਾਂ ਜਾਂ ਦੂਸਰੇ ਦੇ ਵਿੱਚ ਉੱਚੀ ਥਾਂ ਤੇ ਹੁੰਦਾ ਹੈ, ਤੁਸੀਂ ਪੌੜੀਆਂ ਚੜ੍ਹ ਕੇ ਉੱਪਰ ਜਾਂਦੇ ਹੋ ਜਾਂ ਲੈਵਲ ਤੇ ਹੁੰਦਾ ਹੈ। ਇਹ ਇੱਕ ਯੂਨੀਕ ਸੀ ਕਿ ਜਿੱਥੇ ਗੁਰੂ ਸਾਹਿਬ ਨੇ ਅਸੀਂ ਪੌੜੀਆਂ ਉੱਤਰ ਕੇ ਥੱਲੇ ਜਾਂਦੇ ਹਾਂ, ਨਿਮਰਤਾ ਦੀ ਭਾਵਨਾ, ਹਿਊਮਿਲਿਟੀ, ਔਰ ਜਿਸ ਦਰਬਾਰ ਸਾਹਿਬ ਦੇ ਸਟਰਕਚਰ ਦੀ ਕਮਜ਼ੋਰ ਹੋਣ ਦੀ ਇਹ ਗੱਲ ਕਰਦੇ ਨੇ, ਮੈਂ ਸਮਝਦਾ ਹਾਂ ਵੀ 2 ਵਾਰ ਪਿਛਲੇ ਪੀਰੀਅਡ 'ਚ ਹਰਮੰਦਰ ਸਾਹਿਬ ਦੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੋਈ ਜੀ, ਇੱਕ 70ਵਿਆਂ 'ਚ ਹੋਈ, ਉਹ ਵੀ ਗੁਰੂ ਨੇ ਮੈਨੂੰ ਸੁਭਾਗ ਦਿੱਤਾ, ਮੈਂ ਉਸ ਦੇ ਵਿੱਚ ਸ਼ਮੂਲੀਅਤ ਵੀ ਕੀਤੀ, ਸਮਾਂ ਗੁਜ਼ਾਰਿਆ। ਫਿਰ 84 ਤੋਂ ਬਾਅਦ ਜਦੋਂ ਕਿ ਕਿਉਂਕਿ ਦਰਬਾਰ ਸਾਹਿਬ ਦੇ ਸਰੋਵਰ 'ਚ ਡੈਡ ਬਾਡੀਜ਼, ਬਲੱਡ ਉਹਨਾਂ ਨੇ ਮਾਰ ਕੇ ਬੱਚੇ ਔਰ ਦੂਜੇ ਵੀ ਸੁੱਟੇ ਸੀ, ਉਦੋਂ ਹੀ ਹੋਇਆ ਔਰ ਉਦੋਂ ਜਿਹੜੇ ਲੋਕ ਬਹੁਤ ਦੂਰੋਂ ਸੰਗਤ ਤਾਂ ਖੈਰ ਲੱਖਾਂ ਦੀ ਗਿਣਤੀ ਜਾਂਦੀ ਸੀ, ਜਿਹੜੇ ਈਵਨ ਕਿਉਂਕਿ ਭਵਨ ਨਿਰਮਾਣ ਕਲਾ ਦਾ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦਾ ਸਟਰਕਚਰ ਪਾਣੀ ਦੇ ਵਿੱਚ ਹੋਣਾ, ਉਸ ਦਾ ਡਿਜ਼ਾਈਨ ਜਿਹੜਾ ਉਲਟੇ ਕਮਲ ਵਾਂਗ ਜਿਵੇਂ ਲੋਟਸ ਵਾਂਗ ਹੈ ਔਰ ਕਿਵੇਂ ਉਸ ਪਾਣੀ ਦੇ ਵਿੱਚ ਵੀ ਉਸ ਦੀ ਕਿੰਨੀ ਮਜ਼ਬੂਤੀ ਹੈ, ਜਦੋਂ ਉਹਨਾਂ ਨੇ ਉਸ ਦੀਆਂ ਫਾਊਂਡੇਸ਼ਨਸ ਔਰ ਅੰਦਰ ਜਿਸ ਕਿਸਮ ਦਾ ਉਹ ਸਾਰਾ ਸਟਰਕਚਰ ਹੈ ਤੇ ਵਾਹ ਤੋਂ ਬਿਨਾਂ ਹੋਰ ਕੁਝ ਨਹੀਂ ਸੀ, ਜਿਹੜੇ ਇਸ ਫੀਲਡ ਦੇ ਮਾਹਰ ਵੀ ਸੀ ਬਾਹਰਲੇ ਵੀ, ਉਹਨਾਂ ਨੇ ਕਿਹਾ ਜੀ ਇਹਨੂੰ ਤਾਂ ਕਈ ਸਦੀਆਂ ਇਸ ਇਮਾਰਤ ਦਾ ਕੁਝ ਨਹੀਂ ਵਿਗੜ ਸਕਦਾ, ਇਸ ਥਾਂ ਦਾ ਇਸ ਤਰੀਕੇ ਦੇ ਨਾਲ ਇਸ ਦੀਆਂ ਫਾਊਂਡੇਸ਼ਨਸ ਲੇ ਕੀਤੀਆਂ ਗਈਆਂ ਜੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਉਹ ਨਿਵਾਣ ਦੇ ਉੱਤੇ ਬਣਿਆ, ਇਨਸਾਨੀ
ਮਨ ਦੀ ਹਉਮੈ ਨੂੰ ਤੋੜਨ ਦੇ ਲਈ ਇੱਕ ਆਪਣਾ ਯੂਨੀਕ ਡਿਜ਼ਾਈਨ ਹੈ। ਜਿਸ ਤਰੀਕੇ ਨਾਲ ਇਹਨਾਂ ਨੇ 4 ਚਫੇਰੇ ਖੁਦਾਈ ਕਰਵਾਈ ਹੈ, ਹੁਣ ਹੁੰਦਾ ਕੀ ਹੈ ਜਿਹਨੂੰ ਅਸੀਂ ਸੋਇਲ ਐਰੋਜਨ ਕਹਿੰਦੇ। ਹੁਣ ਸੋਇਲ ਐਰੋਜਨ ਕੀ ਹੁੰਦਾ ਹੈ? ਆ ਪਿਛਲੇ ਦਿਨਾਂ 'ਚ ਬੜੀ ਵੱਡੀ ਦੂਸਰੀ ਟ੍ਰੈਜੇਡੀ ਵਾਪਰੀ ਮਨੀਕਰਨ ਸਾਹਿਬ ਦੇ ਗੁਰਦੁਆਰੇ ਦੇ ਹਵਾਲੇ ਨਾਲ। ਪਹਿਲਾਂ ਇੱਕ ਬੱਸ ਪੂਰੀ ਦੀ ਪੂਰੀ ਰੁੜ ਗਈ ਸੀ, ਔਰ ਹੁਣ ਜਿਹੜੀ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਸਰਾਂ ਜਿਹੜੀ ਉਹਨਾਂ ਨੇ ਬਣਾਈ ਹੈ, ਉਸ ਦੀ ਜ਼ਮੀਨ ਥੱਲੋਂ ਖਿਸਕ ਗਈ। ਹੁਣ ਕਿਉਂਕਿ ਜਦੋਂ ਮੀਂਹ ਪੈਂਦੇ ਨੇ ਤੇ ਜਦੋਂ ਸੋਇਲ ਐਰੋਜਨ ਜਾਂ ਜ਼ਮੀਨ ਜਿਹੜੀ ਥੱਲੋਂ ਤਾਂ ਕਮਜ਼ੋਰ ਹੁੰਦੀ ਹੈ, ਅਲਟੀਮੇਟਲੀ ਕੋਈ ਜ਼ਮੀਨ ਇਹ ਤਾਂ ਨਹੀਂ ਹੈ ਵੀ ਜਿੱਥੇ ਮੀਂਹ ਪਿਆ ਉੱਥੇ ਹੀ ਕਮਜ਼ੋਰ ਹੁੰਦੀ ਹੈ। ਜਿਵੇਂ ਤੇਲ ਦੀਆਂ ਜਿਹੜੀਆਂ ਲੇਅਰਸ ਨੇ ਜ਼ਮੀਨ 'ਚੋਂ ਸੈਂਕੜਿਆਂ ਮੀਲਾਂ ਤੱਕ ਜਾਂਦੀਆਂ, ਇਸੇ ਤਰ੍ਹਾਂ ਜਦੋਂ ਪਾਣੀ ਥੱਲੇ ਜਾਂਦਾ ਹੈ ਜਾਂ ਕੋਈ ਵੀ ਚੀਜ਼ ਮਿੱਟੀ ਕਮਜ਼ੋਰ ਹੁੰਦੀ ਹੈ ਤਾਂ ਉਹ ਦੂਰ ਦੂਰ ਤੱਕ ਮਿੱਟੀ ਨੂੰ, ਔਰ ਜਦੋਂ ਤੁਸੀਂ ਸੀਮੈਂਟ ਦਾ ਜਾਂ ਕੋਈ ਵੀ ਕੰਸਟਰਕਸ਼ਨ ਦਾ ਸਟਰਕਚਰ ਖੜਾ ਕਰਦੇ ਹੋ, ਜੇ ਜ਼ਮੀਨ ਕਮਜ਼ੋਰ ਹੈ ਔਰ ਆਲੇ ਦੁਆਲੇ ਜੇ ਤੁਸੀਂ ਮੀਲਾਂ ਤੱਕ ਖੁਦਾਈ ਕੀਤੀ ਹੈ, ਕਿਤੇ ਪਲਾਜ਼ਾ ਬਣਾ ਦਿੱਤਾ ਹੈ, ਕਿਤੇ ਹੋਰ ਬਣਾ ਦਿੱਤਾ ਹੈ, ਉਹ ਅਲਟੀਮੇਟਲੀ ਦਰਬਾਰ ਸਾਹਿਬ ਦੇ ਸਟਰਕਚਰ ਨੂੰ ਕਮਜ਼ੋਰ ਕਰਨ ਦੀ ਲਾਈਨ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹਨਾਂ ਗਧਿਆਂ ਨੂੰ ਇਹ ਪਤਾ ਨਹੀਂ ਹੈ ਇਹ ਕੀ ਕਰ ਰਹੇ ਨੇ ਜੀ, ਜਾਂ ਇਹਨਾਂ ਦਾ ਇਹ ਕਿਸੇ ਉਸ ਏਜੰਡੇ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਸਾਡਾ ਦਰਬਾਰ ਸਾਹਿਬ ਜਿਹੜਾ ਦੁਨੀਆ ਦੇ ਵਿੱਚ, ਬੇਸ਼ੱਕ ਇਹਨਾਂ ਨੇ ਤਾਂ ਆਪਣੇ ਵੱਲੋਂ ਜੂਨ 84 ਚ ਘੱਲੂਘਾਰਾ ਵਰਤਾ ਕੇ ਅਕਾਲ ਤਖਤ ਢਾਹ ਕੇ ਦਰਬਾਰ ਸਾਹਿਬ ਤੇ 300 ਤੋਂ ਜ਼ਿਆਦਾ ਗੋਲੀਆਂ ਮਾਰ ਕੇ ਇਹਨਾਂ ਨੇ ਤਾਂ ਸਿੱਖ ਸਿਵਲਾਈਜੇਸ਼ਨ ਦਾ ਇਹ ਸੈਂਟਰ ਡਿਸਟਰੋਏ ਕਰਨ ਦੀ ਗੱਲ ਕੀਤੀ ਸੀ। ਲੇਕਿਨ ਇਸ ਦੇ ਉਲਟ ਦਰਬਾਰ ਸਾਹਿਬ ਇਸ ਕਦਰ ਪਪੂਲਰ ਹੋਇਆ, ਇਸ ਤੋਂ ਬਾਅਦ ਅੱਜ 1 ਲੱਖ ਦੇ ਕਰੀਬ ਲੋਕ ਜਿਹੜੇ ਨੇ, 80,000 ਤੋਂ 1 ਲੱਖ ਰੋਜ਼ਾਨਾ ਜਾਂਦੇ ਨੇ। ਵੀਕਐਂਡ ਦੇ ਉੱਤੇ ਗਿਣਤੀ ਮਿਲੀਅਨ ਤੱਕ ਪਹੁੰਚ ਜਾਂਦੀ ਹੈ। ਗੁਰਪੁਰਬਾਂ ਜਾਂ ਦੂਜੇ ਮੌਕਿਆਂ ਦਾ ਤਾਂ ਕਹਿਣਾ ਹੀ ਕੀ ਹੈ। ਔਰ ਦਰਬਾਰ ਸਾਹਿਬ ਨਾਲ ਜੁੜਿਆ ਲੰਗਰ ਦਾ ਹੋਏ ਔਰ ਇਹਨਾਂ ਦੇ ਇਹ ਜ਼ੁਲਮ ਦੀ ਕਹਾਣੀ ਇਹ ਦੁਨੀਆ 'ਚ ਹਾਈਲਾਈਟ ਹੋ ਰਹੀ ਹੈ। ਔਰ ਇਸ ਸਾਰੇ ਦੇ ਥੱਲੇ ਹੀ ਅਸੀਂ ਦੇਖਦੇ ਹਾਂ ਕਿ ਇਹ ਇੱਕ ਬੜੀ ਡੂੰਘੀ ਸਾਜ਼ਿਸ਼ ਹੈ। ਜਦੋਂ ਤੁਸੀਂ ਕਿਸੇ ਥਾਂ ਦੇ ਉੱਤੇ, ਹੁਣ ਮਨੀਕਰਨ ਜਾਂ ਦੂਸਰਾ ਤਾਂ ਕਿਉਂਕਿ ਆਲਰੇਡੀ ਉੱਥੇ ਵੀ ਬਹੁਤ ਥੋੜੀ ਥਾਂ ਤੇ ਇੰਨੀ ਜ਼ਿਆਦਾ ਕੰਸਟਰਕਸ਼ਨ ਕਰ ਦਿੱਤੀ ਗਈ ਹੈ। ਆਲਰੇਡੀ ਜਿਹੜੀ ਪਾਰਬਤੀ ਨਦੀ ਹੈ ਜਿਸ ਦੇ ਕੰਢੇ ਤੇ ਉਹ ਸਾਰਾ ਭੂੰਤਰ ਔਰ ਮਨੀਕਰਨ ਹੈ, ਉਹਦਾ ਪਾਣੀ ਪਹਿਲਾਂ ਹੀ ਜਿਹੜਾ ਉਹ ਸੀਪੇਜ ਹੁੰਦੀ ਹੈ, ਜਦੋਂ ਵੀ ਨਦੀਆਂ ਵਗਦੀਆਂ ਨੇ ਕਿੰਨੇ ਮੀਲਾਂ ਤੱਕ ਪਾਣੀ ਜਾਂਦਾ ਹੈ। ਫਿਰ ਮੀਂਹਾਂ ਦੇ ਨਾਲ ਬਾਰ-ਬਾਰ ਮੀਂਹ ਜਦੋਂ ਪੈਂਦੇ ਨੇ ਜ਼ਮੀਨ ਕਮਜ਼ੋਰ ਹੋ ਰਹੀ ਹੈ ਔਰ ਤੁਸੀਂ ਉੱਤੇ ਸੀਮੈਂਟ ਦੇ ਸਟਰਕਚਰ ਖੜੇ ਕੀਤੇ ਹੋਏ ਨੇ, 6-6 ਮੰਜ਼ਲਾ ਸਰਾਵਾਂ ਬਣਾਈਆਂ ਜਾਂ ਦੂਜੇ ਉੱਥੇ ਸ਼ਿਵ ਮੰਦਰ ਔਰ ਦੂਸਰੇ ਬਣੇ ਹੋਏ ਨੇ ਸਾਰੇ। ਸੋ ਉਹਦਾ ਨਤੀਜਾ ਇਹ ਹੈ ਕਿ ਜ਼ਮੀਨ ਬੈਠ ਰਹੀ ਹੈ ਔਰ ਉਹ ਥੱਲੇ ਨੂੰ ਜਾ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਇੱਥੇ ਇਹ ਡੈਲੀਬਰੇਟ ਏਜੰਡਾ, ਇਸ ਲੈਵਲ ਦਾ ਕੰਮ ਦਰਬਾਰ ਸਾਹਿਬ ਦੁਨੀਆ ਦੇ 30 ਮਿਲੀਅਨ ਸਿਰਫ ਸਿੱਖਾਂ ਦੇ ਦਿਲਾਂ ਦੀ ਧੜਕਣ ਨਹੀਂ, ਹਰ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਜਿਹੜਾ ਇੱਕ ਵਾਰ ਉੱਥੇ ਜਾ ਕੇ ਆਂਦਾ ਉਸ ਥਾਂ ਦਾ دیਵਾਨਾ ਹੁੰਦਾ ਜੀ। ਔਰ ਤੁਸੀਂ ਇਦਾਂ ਦੇ ਸਟਰਕਚਰ ਬਣਾ ਰਹੇ ਹੋ, ਅੰਦਰ ਉਸ ਦੀ ਤੁਸੀਂ ਬੇਸਿਕ ਚੀਜ਼ ਨਾਲ ਛੇੜਛਾੜ ਕਰ ਰਹੇ ਹੋ। ਕੋਈ ਓਪਨ ਨਹੀਂ, ਇਹ ਜਿਹੜਾ ਬੁੱਕਲ ਦੇ ਵਿੱਚ ਲੱਡੂ ਭੋਰਣ ਦਾ ਕੀ ਮਤਲਬ ਹੈ? ਇਸ ਕਿਸਮ ਦਾ ਮੁੱਦਾ ਜਿਹੜਾ ਸਾਰੀ ਕੌਮ ਨਾਲ ਸੰਬੰਧਿਤ ਹੈ, ਦੁਨੀਆ ਭਰ ਦੇ ਐਕਸਪਰਟ, ਜੇ ਕੋਈ ਜੈਨੂਇਨ ਵੀ ਜਿਹੜੀ ਹੈ এনवायरमेंट ਰਿਲੇਟਡ ਕੋਈ ਹੋਰ ਜਾਂ ਐਸੀ ਚੀਜ਼ ਹੋਏ ਤਾਂ ਇਸ ਦੇ ਉੱਤੇ ਜਿਹੜਾ ਹੈ ਉਹ ਗਲੋਬਲੀ ਵਿਚਾਰ ਹੋਣੀ ਚਾਹੀਦੀ ਹੈ। ਇਹ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਨਹੀਂ ਹੈ, ਇਹ ਬਾਦਲ ਦੀ ਜਗੀਰ ਨਹੀਂ ਹੈ, ਇਹ ਸੁਖਬੀਰ ਬਾਦਲ ਔਰ ਮੈਂ ਜਦੋਂ ਜਿਹੜੇ ਸਾਧਨ ਸੀ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਕਿ ਇਹ ਕਹਿੰਦੇ ਜੀ ਇਹ ਤਾਂ ਨਾਸਤਕ ਨੇ ਜੀ, ਇਹਨਾਂ ਨੂੰ ਧਰਮ ਨਾਲ ਹਰਮੰਦਰ ਸਾਹਿਬ ਨਾਲ ਕੋਈ ਲਗਾ ਨਹੀਂ, ਇਹ ਟੂਰਿਜ਼ਮ ਸੈੱਲ ਕਰ ਰਹੇ ਨੇ। ਇਹਨਾਂ ਦਾ ਇਹੀ ਹੈ ਕਿ ਇਹ ਉਹਨਾਂ ਲਈ ਟੂਰਿਸਟ ਸਪੌਟ ਹੈ ਔਰ ਜਿਨ੍ਹਾਂ ਦੇ ਲਈ ਇਹ ਕੰਮ ਕਰ ਰਹੇ ਨੇ ਉਹ ਵੀ ਸਮਝਦੇ ਨੇ ਵੀ ਦਰਬਾਰ ਸਾਹਿਬ ਦੀ ਸਪਿਰਿਚੁਅਲਿਟੀ ਇਹੀ ਸਿੱਖਾਂ ਨੂੰ ਅਲਾਈਵ ਰੱਖਦੀ ਹੈ, ਇਹਨੂੰ ਇੱਕ ਟੂਰਿਸਟ ਸਪੌਟ ਬਣਾ ਦਿਓ, ਗੱਲ ਹੀ ਖਤਮ ਹੋ ਜਾਏਗੀ। ਔਰ ਇਹ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਮੇਰੇ ਦਿਮਾਗ 'ਚੋਂ ਉਹ ਡਾਇਲੌਗ ਨਾਦਰ ਸ਼ਾਹ, ਜਦੋਂ ਕਿ 1839 ਦੇ ਵਿੱਚ ਦਿੱਲੀ ਨੂੰ ਤਹਿਸ ਨਹਿਸ ਕਰਕੇ ਨਾਦਰ ਸ਼ਾਹੀ ਲੁੱਟ ਬਚਾ ਕੇ ਵਾਪਸ ਮੁੜ ਰਿਹਾ, ਉਸ ਧਰਤੀ ਦੀ ਲੁੱਟ ਲੈ ਕੇ ਹਜ਼ਾਰਾਂ ਕੁੜੀਆਂ ਲਿਜਾ ਰਿਹਾ ਹੈ। ਔਰ ਦੂਸਰਾ, ਔਰ ਸਿੱਖ ਜਿਹੜੇ ਨੇ ਉਹ ਜਿਉਂ ਹੀ ਪੰਜਾਬ ਵੱਲ ਐਂਟਰ ਕਰਦਾ ਹੈ, ਕਿਉਂਕਿ ਜਾਣ ਦਾ ਰਸਤਾ ਤਾਂ ਉਹੀ ਹੈ, ਥਾਂ ਥਾਂ ਤੇ ਛਾਪੇ ਮਾਰ ਕੇ ਉਸ ਦੀ ਫੌਜ ਦੇ ਉੱਤੇ ਉਹ ਜਿਹੜੇ ਨੇ ਉਸ ਦੀ ਲੁੱਟ ਦਾ ਮਾਲ ਵੀ ਔਰ ਜਿਹੜੀ ਧਰਤੀ ਦੀ ਅਜ਼ਮਤ ਇੱਜ਼ਤ ਬੱਚਿਆਂ ਨੂੰ ਲਿਜਾ ਰਿਹਾ ਉਹਨਾਂ ਨੂੰ ਵੀ ਛਡਾ ਲੈਂਦੇ ਨੇ। ਔਰ ਲਾਹੌਰ ਦਾ ਜਿਹੜਾ ਉਸ ਵੇਲੇ ਦਾ ਸੂਬੇਦਾਰ ਜ਼ਕਰੀਆ ਖਾਨ ਜਿਹੜਾ ਨਾਦਰ ਸ਼ਾਹ ਨਾਲ ਰਲ ਗਿਆ ਸੀ ਉਸ ਹਮਲੇ ਵੇਲੇ, ਉਹ ਜਦੋਂ ਨਾਦਰ ਸ਼ਾਹ ਦੇ ਉੱਤੇ ਬਾਰ-ਬਾਰ ਹਮਲੇ ਹੋਏ ਔਰ ਦਰਿਆਏ ਸਿੰਧ ਤੱਕ ਉਹ ਹਮਲੇ ਹੁੰਦੇ ਰਹੇ ਔਰ ਬਹੁਤ ਸਾਰਾ ਉਹਦਾ ਮਾਲ ਖੋਹ ਲਿਆ ਔਰ ਉਹਨਾਂ ਬੱਚੀਆਂ ਨੂੰ ਛਡਾ ਲਿਆ, ਤੇ ਹੁਣ ਉਹ ਜ਼ਕਰੀਆ ਖਾਨ ਪੁੱਛਦਾ, ਜਿਹੜਾ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਪੁੱਛਦਾ ਹੈ ਵੀ ਇਹ ਕੌਣ ਨੇ
ਜਿਨ੍ਹਾਂ ਨੇ ਮੈਨੂੰ ਲੁੱਟਣ ਦਾ ਜਿਹੜਾ ਹੈ ਉਹ ਹੌਸਲਾ ਕੀਤਾ ਹੈ। ਸੋ ਉਹਨੇ ਜਵਾਬ ਦਿੱਤਾ ਕਿ ਵੀ ਇਹ ਨਾਨਕ ਸ਼ਾਹ ਫਕੀਰ ਉਹਨਾਂ ਦੇ ਮੁਰੀਦ ਨੇ, ਔਰ ਉਹਨੇ ਕਿਹਾ ਜੀ ਇਹ ਰਹਿੰਦੇ ਕਿੱਥੇ ਨੇ? ਉਹਨੇ ਕਿਹਾ ਜੀ ਇਹ ਘੋੜਿਆਂ ਦੀ ਜ਼ੀਨ ਇਹਨਾਂ ਦਾ ਘਰ ਹੈ ਜੀ। ਤੇ ਫਿਰ ਉਹਨੇ ਕਿਹਾ ਕਿ ਵੀ ਇਹ ਕਿਉਂ ਨਹੀਂ, ਇਹਨਾਂ ਦੀ ਕਿਵੇਂ ਹਿੰਮਤ ਪਈ? ਤਾਂ ਉਹਦਾ ਕਿਉਂਕਿ ਲੰਬਾ ਚੌੜਾ ਡਾਇਲੌਗ ਹੈ, ਮੈਂ ਉਹਨਾਂ ਜਿੰਨਾ ਹੁਣ ਦੀ ਵਿਚਾਰ ਨਾਲ ਜਿਹੜਾ ਉਹ ਰਿਲੇਟਡ ਹੈ। ਜ਼ਕਰੀਆ ਖਾਨ ਨੇ ਕਿਹਾ ਜੀ ਇਹਨਾਂ ਨੂੰ ਅਸੀਂ ਬਹੁਤ ਮਾਰਿਆ, ਇਹਨਾਂ ਦੇ ਗੁਰੂ ਨੇ ਇੱਕ ਸਰੋਵਰ ਬਣਾਇਆ ਹੋਇਆ ਹੈ, ਜਿੰਨੇ ਮਰਜ਼ੀ ਮਾਰੋ ਇਹ ਪਤਾ ਨਹੀਂ ਫੇਰ ਉਹਦੇ 'ਚ ਜਾ ਕੇ ਨਹਾਉਂਦੇ ਨੇ ਤੇ ਤਰੋ ਤਾਜ਼ਾ ਹੋ ਕੇ ਨਵੇਂ ਦਮ ਹੋ ਕੇ ਨਿਕਲਦੇ ਨੇ, ਔਰ ਇਹ ਅਸੀਂ ਮਾਰ-ਮਾਰ ਕੇ ਥੱਕ ਗਏ ਹਾਂ, ਮੁੱਕਦੇ ਨਹੀਂ, ਇਹ ਵੱਧਦੇ ਜਾਂਦੇ ਨੇ। ਸੋ ਮੈਂ ਸਮਝਦਾ ਹਾਂ ਵੀ, ਔਰ ਉਹਨੇ ਫਿਰ ਕਿਹਾ, ਉਹਨੇ ਨਾਦਰ ਸ਼ਾਹ ਨੇ ਉਹਨੇ ਕਿਹਾ ਵੀ ਪੁੱਤਰ ਖਬਰਦਾਰ, ਇਹਨਾਂ ਤੋਂ ਹਕੂਮਤ ਦੀ ਬੋ ਆਉਂਦੀ ਹੈ ਔਰ ਇੱਕ ਦਿਨ ਇਹ ਇਸ ਧਰਤੀ ਦੇ ਰਾਜੇ ਹੋਣਗੇ। ਸੋ ਜ਼ਾਹਰ ਹੈ ਕਿ ਜੇ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਢਾਇਆ, ਅਕਾਲ ਤਖਤ ਢਾਇਆ, ਸਰੋਵਰ ਨੂੰ ਉਹਨੇ ਪੂਰ ਦਿੱਤਾ ਹਜ਼ਾਰਾਂ ਜਾਨਵਰ ਮਾਰ ਕੇ, ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਵੀ ਉਹਨਾਂ ਨੂੰ ਟਾਰਗੇਟ ਕੀਤਾ। ਸੋ ਇਹ ਜਿਹੜਾ ਕੰਮ ਬੀਤੇ ਦੇ ਕਰਦੇ ਰਹੇ, ਇਹ ਕਰਦੇ ਰਹੇ। ਹੁਣ ਇਹ ਬਾਦਲ ਟੱਬਰ ਜਿਹੜਾ ਹੈ ਉਹ ਇਸ RSS ਦੇ ਏਜੰਡੇ ਥੱਲੇ ਇਸ ਨੂੰ ਪਹਿਲਾਂ ਤਾਂ ਜਦੋਂ ਤੁਸੀਂ ਕਮਜ਼ੋਰ ਕਰਦੇ ਹੋ, ਕੋਈ ਹਾਦਸਾ ਵਾਪਰ ਜਾਂਦਾ ਹੈ ਤੇ ਪਹਿਲਾਂ ਇਹ ਹੋਏਗਾ ਕਿ ਜੀ ਇੱਥੇ ਸਪਿਰਿਚੁਅਲਿਟੀ ਕਿੱਥੇ ਹੈ ਜੀ। ਇਹ ਹੁੰਦਾ ਹੈ ਵੀ ਜਿੱਥੋਂ ਅਸੀਂ ਕਰਦੇ ਹਾਂ ਇਹ ਤਾਂ ਇਮਾਰਤ ਹੀ ਨਹੀਂ ਖਲੋ ਸਕੀ। ਜਿਸ ਕਿਸਮ ਦਾ ਵਰਤਾਰਾ ਹੁੰਦਾ ਹੈ, ਲੋਕਾਂ ਦਾ ਰਿਐਕਸ਼ਨ ਹੁੰਦਾ। ਔਰ ਦੂਸਰਾ ਪਾਰਟ, ਜੇ ਉਹਨੂੰ ਤੁਸੀਂ ਇੱਕ ਸਿਰਫ ਟੂਰਿਸਟ ਸਪਾਟ ਬਣਾ ਦੇਣਾ, ਤੇ ਟੂਰਿਜ਼ਮ ਦੇ ਤਾਂ ਦੁਨੀਆ 'ਚ ਬਥੇਰੇ ਸਪਾਟ ਨੇ, ਲੋਕ ਜਾਂਦੇ ਨੇ। ਸਿੱਖਾਂ ਲਈ ਵੀ ਉਹ ਵਿਸ਼ਵਾਸ ਸ਼ਰਧਾ ਉਹ ਤੋੜਨ ਵੱਲ ਤੁਰੇ ਹੋਏ ਨੇ। ਸੋ ਅਸੀਂ ਇਹ ਵਾਰਨਿੰਗ ਦੇਣਾ ਚਾਹੁੰਦੇ ਹਾਂ ਇਸ ਹਕੂਮਤ ਨੂੰ ਵੀ, ਅਕਾਲੀ ਦਲ ਨੂੰ, ਔਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੱਕੜ ਜਿਹੜਾ ਬਿਲਕੁਲ ਜਿਹਨੇ ਮੂੰਹ ਸੀਤਾ ਹੋਇਆ, ਬਿਲਕੁਲ ਹੀ ਬਾਦਲ ਦਾ ਗੋਲਾ ਬਣਿਆ ਹੋਇਆ, ਉਹਦਾ ਜਿਹੜਾ ਘਰੇਲੂ ਨੌਕਰ ਰਾਮੂ ਬਣਿਆ ਹੋਇਆ ਉਹਦਾ ਜੀ, ਔਰ ਈਵਨ ਅਕਾਲ ਤਖਤ ਦਾ ਜਥੇਦਾਰ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਸਾਰਿਆਂ ਨੂੰ ਕਿ ਵੀ ਇਸ ਲੈਵਲ ਦੀਆਂ ਚੇਂਜਸ ਤੁਸੀਂ ਦਰਬਾਰ ਸਾਹਿਬ ਦੀ ਸਰਾਊਂਡਿੰਗ 'ਚ ਕਰ ਰਹੇ ਹੋ, ਬਿਊਟੀਫਿਕੇਸ਼ਨ ਦੇ ਨਾਂ ਥੱਲੇ, ਦੂਜੇ ਦੇ ਨਾਂ ਥੱਲੇ, ਔਰ ਅਲਟੀਮੇਟਲੀ ਇਹ ਤੁਸੀਂ ਕਿਸੇ ਨੂੰ ਭਰੋਸੇ 'ਚ ਲਏ ਬਿਨਾਂ ਸੰਗਤ ਦੇ ਸਾਹਮਣੇ ਕਿਉਂ ਨਹੀਂ ਬਲੂਪ੍ਰਿੰਟ ਰੱਖਿਆ ਜਾਂਦਾ ਵੀ ਇਹ ਕੀ ਹੋ ਰਿਹਾ ਹੈ, ਕੀ ਔਰ ਕਿਹਨੇ ਇਹਨਾਂ ਨੂੰ ਇਹ ਹੱਕ ਦਿੱਤਾ ਹੈ ਕਿ ਵੀ ਇਸ ਬੇਸਿਕ ਸਟਰਕਚਰ ਦੇ ਨਾਲ ਛੇੜਛਾੜ ਕਰਨ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬਹੁਤ ਖਤਰਨਾਕ ਜਿਹੜੀ ਖੇਡ ਹੈ ਏਜੰਸੀਆਂ ਦੀ, ਔਰ ਸਿੱਖ ਸੰਗਤਾਂ ਇਸ ਦੇ ਖਿਲਾਫ ਆਵਾਜ਼ ਉਠਾਉਣ। ਇਸ ਬਾਰੇ ਆਲਰੇਡੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਵੀ ਉਹ ਵੀ ਇਸ ਸਾਰੇ ਤੋਂ ਹੁਣ ਜਾਣੂ ਨੇ, ਔਰ ਅਸੀਂ ਆਸ ਕਰਦੇ ਹਾਂ ਕਿ ਅਮਰੀਕਾ ਦੇ ਗੁਰਦੁਆਰੇ ਬਾਹਰਲੇ ਮੁਲਕਾਂ ਦੇ ਇਸ ਬਾਰੇ ਰੈਜ਼ੋਲੂਸ਼ਨ ਕਰਨ ਔਰ ਇਹਨਾਂ ਨੂੰ ਚੈਲੰਜ ਕਰਨ ਕਿ ਵੀ ਇਹ ਇਸ ਕਿਸਮ ਦੀ ਜਿਹੜੀ ਛੇੜਛਾੜ ਹੈ ਇਸ ਨੂੰ ਬੰਦ ਕਰਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਣਾ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦੇ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।